ਤੁਸੀਂ ਕੋਈ ਵੀ ਜਿਹੜਾ ਧਰਮ ਆਧਾਰਿਤ ਰਾਜ ਆ ਵੀ ਸਪੈਸੀਫਿਕਲੀ ਵੀ ਕਿਸੇ ਇੱਕ ਧਰਮ ਦਾ ਰਾਜ ਹੋਵੇ ਹੈ ਨਾ ਵੀ ਉਹਦੇ ਲਈ ਵੈਸਟਰਨ ਸੁਸਾਇਟੀ ਦੇ ਵਿੱਚ ਸਪੋਰਟ ਨਹੀਂ ਅਤੇ ਉਹਨਾਂ ਨੂੰ ਇਹ ਹੁੰਦਾ ਵੀ ਨਹੀਂ ਲਿਬਰਲ ਸੈਕੂਲਰ ਜਿਹੜੇ ਕੰਟਰੀਜ਼ ਨੇ ਉਹ ਹੋਣੀਆਂ ਚਾਹੀਦੀਆਂ। ਜਿੰਨੇ ਨਾਅਰੇ ਲਿਖੇ ਜਾਂਦੇ ਆ ਵੀ ਇਹ ਉਸ ਤਰਜ਼ 'ਤੇ ਆ ਵੀ ਜਦੋਂ ਇਹ ਖਬਰਾਂ ਦੁਨੀਆ ਦੇ ਅਖਬਾਰਾਂ 'ਚ ਲੱਗਦੀਆਂ ਨੇ ਉਹਦੇ ਨਾਲ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹ ਇਸ ਤਰ੍ਹਾਂ ਦੇ ਨਾਲ ਡਿਪਿਕਟ ਹੁੰਦੀ ਆ ਕਿ ਜਿਹਦੇ ਵਿੱਚ ਇੱਕ ਸਪੈਸੀਫਿਕ ਰਿਲੀਜਨ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾਣਾ ਹੈ। ਜੇ ਇਹ ਲੋਕ ਜਿਹੜੇ ਆ ਪਾਵਰ 'ਚ ਆਉਂਦੇ ਆ ਜਾਂ ਇਹਨਾਂ ਲੋਕਾਂ ਦੇ ਹੱਥ ਰਾਜ ਆਉਂਦਾ ਆ ਵੀ ਉਹ ਇੱਕ ਸਿਰਫ ਇੱਕ ਸਪੈਸੀਫਿਕ ਰਿਲੀਜਨ ਬੇਸਡ ਜਿਹੜਾ ਰਾਜ ਹੋਊਗਾ ਜਿਹਦੇ ਵਿੱਚ ਜਿਹੜੇ ਅਦਰਸ ਨੇ ਜਾਂ ਹੋਰ ਜਿਹੜੇ ਰਿਲੀਜਨ ਨੇ ਉਹ ਮਤਲਬ ਤੁਸੀਂ ਕਹਿ ਲਓ ਵੀ ਮਤਲਬ ਉਹਨਾਂ ਦੇ ਉੱਤੇ ਜ਼ੁਲਮ ਹੋਣਗੇ। ਵੀ ਇਸ ਤਰ੍ਹਾਂ ਦਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਇਹ ਕੀਤਾ ਜਾ ਰਿਹਾ ਮੰਦਰਾਂ ਨੂੰ ਸਪੈਸੀਫਿਕਲੀ ਟਾਰਗੇਟ ਕਿਉਂ ਬਣਾਇਆ ਜਾਂਦਾ ਹੈ। ਨਾਲ ਦੀ ਨਾਲ ਸਟੇਟਮੈਂਟਸ ਇੱਕ ਆਰਗੇਨਾਈਜੇਸ਼ਨ ਦੀਆਂ ਆਉਂਦੀਆਂ ਕਿ ਮਤਲਬ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹ ਸਾਹਮਣੇ ਲਿਆਵੇ ਸੱਚ ਨੂੰ ਵੀ ਕੌਣ ਇਹ ਕਰ ਰਿਹਾ ਅਤੇ ਕਈ ਥਾਵਾਂ ਦੇ ਉੱਤੇ ਤਾਂ ਇਹ ਪ੍ਰੂਫ ਵੀ ਮਿਲ ਚੁੱਕੇ ਆ ਵੀ ਇਹਨਾਂ ਮੰਦਰਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਕਿਵੇਂ ਇਨਵੋਲਵਡ ਨੇ ਸਾਰੇ ਕੰਮ ਦੇ ਵਿੱਚ ਨਾਅਰੇ ਲਿਖਣ ਦੇ ਵਿੱਚ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹ ਇੱਕ ਸਿੱਖ ਮਤਲਬ ਥੋਟ ਓਰੀਐਂਟਡ ਸਟੇਟ ਦੀ ਨਹੀਂ ਆ ਪਰ ਉਸ ਸਿੱਖ ਥੋਟ ਓਰੀਐਂਟਡ ਸਟੇਟ ਦੇ ਵਿੱਚ ਜਿਵੇਂ ਵੈਸਟ ਦੀਆਂ ਸੁਸਾਇਟੀਜ਼ ਜਿਹੜੀਆਂ ਨੇ ਉਹ ਰਿਲੀਜੀਅਸ ਫੰਡਾਮੈਂਟਲਿਸਟ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੂੰ ਦੇਖਦੀਆਂ ਉਹਦੇ ਨਾਲ ਕਿਵੇਂ ਡਿਫਰ ਕਰਦੀ ਆ। ਜਿਹੜੀ ਸਿੱਖ ਹਿਸਟਰੀ ਹੈ ਸਾਰੀ ਉਹਦੇ ਵਿੱਚ ਕਿਵੇਂ ਆਪਣੇ ਇੰਟਰਸਟ ਨੂੰ ਦਾਅ 'ਤੇ ਲਾ ਕੇ 18ਵੀਂ ਸਦੀ ਦਾ ਸਾਰਾ ਇਤਿਹਾਸ ਆ ਜਾਂ ਅੱਜ ਵੀ ਸਿੱਖ ਕਰੈਕਟਰ ਜਿਹੜਾ ਆ ਵੀ ਆਪਣੇ ਇੰਟਰਸਟ ਨੂੰ ਦਾਅ 'ਤੇ ਲਾ ਕੇ ਕਿਵੇਂ ਦੂਜਿਆਂ ਦੇ ਲਈ ਉਹ ਕੁਰਬਾਨੀ ਕਰਨ ਨੂੰ ਤਿਆਰ ਹੁੰਦਾ ਆ ਜਾਂ ਦੂਜਿਆਂ ਦੀ ਪ੍ਰੋਟੈਕਸ਼ਨ ਲਈ ਤਿਆਰ ਹੁੰਦਾ ਆ। ਉਹ ਇੱਕ ਨੈਰੇਟਿਵ ਦੀ ਲੜਾਈ ਆ। ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਵੀ ਇਹ ਨਾਅਰੇ ਲਿਖਣੇ 2-4 ਨਾਅਰੇ ਉਹ ਸੇਮ ਪੈਟਰਨ ਆ ਉਹਨਾਂ ਦਾ ਅਤੇ ਉਹ ਹਰ ਥਾਂ ਦੇ ਉੱਤੇ ਜਿੱਥੇ ਵੀ ਰੈਫਰੈਂਡਮ ਦੀ ਦੇਖੋ ਕੈਂਪੇਨ ਹੋਣੀ ਹੁੰਦੀ ਆ ਜਾਂ ਵੋਟਿੰਗ ਹੋਣੀ ਹੁੰਦੀ ਆ ਜਾਂ ਕੋਈ ਇਵੈਂਟ ਸਿੱਖਾਂ ਦਾ ਹੋਣਾ ਹੁੰਦਾ ਉਹਦੇ ਨਾਲ ਉਸੇ ਥਾਂ ਦੇ ਉੱਤੇ ਉਦੋਂ ਹੀ ਕੀ ਕਰਦੇ ਆ ਵੀ ਪੈਰਲਲ ਨਿਊਜ਼ ਕ੍ਰੀਏਟ ਕਰਨ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਿਹੜੇ ਸਾਡੇ ਰੈਗੂਲਰ ਇਸ਼ੂਜ਼ ਹੈਗੇ ਆ ਇਸ ਵਕਤ, ਮਤਲਬ ਹੁਣ ਅਸੀਂ ਅਮਰੀਕਾ ਦੀ ਗੱਲ ਕਰੀਏ। ਅਮਰੀਕਾ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਰਹੇ ਹਾਂ, ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਆਉਂਦੀ 28 ਜਨਵਰੀ ਨੂੰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਪੈਣ ਜਾ ਰਹੀਆਂ ਨੇ। ਹੁਣ ਉੱਥੇ ਇਸ ਐਕਟੀਵਿਟੀ ਨੂੰ ਲੈ ਕੇ ਜਿਹੜੀ ਐਕਟੀਵਿਟੀ ਹੋ ਰਹੀ ਹੈ, ਐਕਟਿਵਿਜ਼ਮ ਹੋ ਰਿਹਾ ਹੈ, ਰੈਫਰੈਂਡਮ ਦੀ ਗੱਲ ਹੋ ਰਹੀ ਹੈ। ਹੁਣ ਉੱਥੇ ਜਿਹੜੀ ਗੱਲ ਅਸੀਂ ਪਹਿਲਾਂ ਕੈਨੇਡਾ ਦੇ ਵਿੱਚ ਦੇਖੀ, ਫਿਰ ਜਦੋਂ ਰੈਫਰੈਂਡਮ ਆਸਟ੍ਰੇਲੀਆ ਦੇ ਵਿੱਚ ਹੋਇਆ ਉੱਥੇ ਦੇਖੀ, ਉਸੇ ਤਰਜ਼ ਦੇ ਉੱਤੇ ਜਿਹੜੀ ਹਿੰਦੂ ਟੈਂਪਲਸ ਹੈਗੇ ਨੇ, ਮੰਦਰ ਹੈਗੇ ਆ ਵੀ ਉੱਥੇ ਜੀ ਗ੍ਰਫਿਟੀ ਕਰ ਦਿੱਤੀ ਗਈ ਆ, ਉੱਥੇ ਨਾਅਰੇ ਲਿਖ ਦਿੱਤੇ ਗਏ ਆ, ਉੱਥੇ ਖਾਲਿਸਤਾਨੀ ਜਿਹੜੇ ਸਲੋਗਨ ਹੈਗੇ ਆ ਉਹ ਲਿਖ ਦਿੱਤੇ ਗਏ ਆ। ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਕੈਲੀਫੋਰਨੀਆ ਦੇ ਵਿੱਚੋਂ ਆ ਰਹੀਆਂ ਨੇ। ਛੋਟੇ ਲੈਵਲ ਦੇ ਉੱਤੇ ਹੁੰਦੀਆਂ ਨੇ ਪਰ ਜਿਹੜੀ ਮੰਦਰ ਦੀ ਖਬਰ ਹੁੰਦੀ ਆ ਉਹਨੂੰ ਪ੍ਰੋਮੀਨੈਂਸ ਦੇ ਨਾਲ ਮੀਡੀਆ ਦੇ ਵਿੱਚ ਛਾਪਿਆ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਅੱਜ ਮਤਲਬ ਹੁਣ ਇੱਕ ਇਸ ਦੇ ਨਾਲ ਦੀ ਖਬਰ ਜਿਹੜੀ ਲੇਟੈਸਟ ਡਿਵੈਲਪਮੈਂਟ ਉੱਥੇ ਹੋਈ ਹੈ ਵੀ ਜਿਹੜਾ ਹੇਵਰਡ ਸ਼ਹਿਰ ਦਾ ਇੱਕ ਮੰਦਰ ਹੈਗਾ ਸ਼ੇਰਾਂ ਵਾਲੀ ਟੈਂਪਲ ਜਿਹਦਾ ਨਾਂ ਆ, ਅਤੇ ਉਸ ਮੰਦਰ ਦੇ ਬਾਹਰ ਜਿਹੜਾ ਆ ਉਹ ਖਾਲਿਸਤਾਨੀ ਸਲੋਗਨ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਗਿਆ ਅਤੇ ਮੋਦੀ ਟੈਰਰਿਸਟ ਕਰਕੇ ਉਸ ਟੈਂਪਲ ਦੇ ਉੱਤੇ ਗ੍ਰਫਿਟੀ ਕਰਕੇ ਉਹਨੂੰ ਡੀਫੇਸ ਕੀਤਾ ਗਿਆ ਆ। ਇਹ ਜਿਹੜੀ ਖਬਰ ਹੈ ਲੱਗੀ ਆ। ਹੁਣ ਇੱਕ ਖਬਰ ਨਹੀਂ ਹੈਗੀ, ਇਹਦੇ ਤੋਂ ਕੁਝ ਹਫ਼ਤੇ ਪਹਿਲਾਂ ਅਸੀਂ ਦੇਖਦੇ ਹਾਂ ਜਿਹੜਾ ਸਵਾਮੀ ਨਾਰਾਇਣ ਟੈਂਪਲ ਸੀਗਾ ਉੱਥੇ ਵੀ ਇਸ ਕਿਸਮ ਦੀ ਉਹ ਨਿਊਯਾਰਕ ਸ਼ਹਿਰ ਦੇ ਵਿੱਚ ਸਥਿਤ ਸੀ, ਉੱਥੇ ਵੀ ਇਸ ਕਿਸਮ ਦੀ ਖਬਰ ਪਹਿਲਾਂ ਲੱਗਦੀ ਹੈ। ਅਸੀਂ ਵੀ ਇਸ ਸ਼ੋਅ ਦੇ ਵਿੱਚ ਡਿਸਕਸ ਕੀਤਾ ਸੀਗਾ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਪਰ ਓਵਰਆਲ ਇਹ ਗੱਲ ਸਮਝਣ ਵਾਲੀ ਹੈਗੀ ਹੈ ਵੀ ਜਿੱਥੇ ਜਿੱਥੇ ਰੈਫਰੈਂਡਮ ਹੋ ਰਿਹਾ ਹੁੰਦਾ ਉੱਥੇ ਉੱਥੇ ਹੀ ਜਾ ਕੇ ਇਹ ਗ੍ਰਫਿਟੀ ਹੁੰਦੀ ਹੈ, ਉੱਥੇ ਉੱਥੇ ਹੀ ਜਾ ਕੇ ਉਹਨਾਂ ਸ਼ਹਿਰਾਂ ਦੇ ਵਿੱਚ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਇਸ ਕਿਸਮ ਦੀ ਘਟਨਾ ਵਾਪਰਦੀ ਹੈ। ਫਿਰ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ ਉਹਦੇ 'ਤੇ ਪ੍ਰੋਟੈਸਟ ਕਰਦੀ ਹੈ ਅਤੇ ਇੱਥੇ ਦੀਆਂ ਸਰਕਾਰਾਂ ਨੂੰ ਅਮਰੀਕਾ ਦੇ ਵਿੱਚ ਹੋਵੇ, ਕੈਨੇਡਾ ਦੇ ਵਿੱਚ ਹੋਵੇ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ, ਉੱਥੇ ਜਾ ਕੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਆ ਕਿ ਭਾਈ ਇਹ ਹੁਣ ਇਸ ਕਿਸਮ ਦਾ ਕੰਮ ਤੁਸੀਂ ਕਰ ਰਹੇ ਹੋ ਅਤੇ ਹਿੰਦੂ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਖਤਰਾ ਆ ਅਤੇ ਇਹ ਜਿਹੜੀ ਰੈਫਰੈਂਡਮ ਦੀ ਕੈਂਪੇਨ ਆ, ਖਾਲਿਸਤਾਨ ਦੀ ਜਿਹੜੀ ਮੁਹਿੰਮ ਹੈ, ਇਹਨੂੰ ਰੋਕਿਆ ਜਾਵੇ। ਕਿਵੇਂ ਦੇਖਦੇ ਹੋ? ਦੇਖੋ ਅਮਰਵੀਰ ਸਿੰਘ ਜੀ, ਇਹ ਇੱਕ ਸਾਈਕੋਲੋਜੀਕਲ ਗੇਮ ਆ। ਮਤਲਬ ਇਹ ਵੈਸੇ ਇਹ ਆ ਵੀ ਇਹ ਸਮਝਣੀ ਬੜੀ ਜ਼ਰੂਰੀ ਆ ਕਿਉਂਕਿ ਸਿੱਖ ਡਾਇਸਪੋਰਾ ਇਸ ਟਾਈਮ ਜ਼ਿਆਦਾਤਰ ਵੈਸਟਰਨ ਕੰਟਰੀਜ਼ ਦੇ ਵਿੱਚ ਬੈਠਾ ਆ
ਤੇ ਵੈਸਟਰਨ ਸੁਸਾਇਟੀ ਦੀ ਜਿਹੜੀ ਪਹੁੰਚ ਆ ਨੇਸ਼ਨ ਨੂੰ ਲੈ ਕੇ ਜਾਂ ਕੰਟਰੀ ਨੂੰ ਲੈ ਕੇ, ਉਹਦੇ 'ਚ ਇਹ ਆ ਕਿ ਉਹ ਜਿਹੜੀਆਂ ਰਿਲੀਜਨ ਬੇਸਡ ਕੰਟਰੀਜ਼ ਹੁੰਦੀਆਂ ਨੇ ਕਿ ਉਹਨਾਂ ਦੇ ਲਈ ਉਹ ਮਤਲਬ ਅਸੀਂ ਕਹੀਏ ਵੀ ਕੋਈ ਜ਼ਿਆਦਾ ਵੈਸਟਰਨ ਸੁਸਾਇਟੀ ਦੇ ਵਿੱਚ ਸਪੋਰਟ ਨਹੀਂ ਹੁੰਦੀ ਜੀ। ਜੇ ਤੁਸੀਂ ਕੋਈ ਵੀ ਜਿਹੜਾ ਧਰਮ ਆਧਾਰਿਤ ਰਾਜ ਆ ਵੀ ਸਪੈਸੀਫਿਕਲੀ ਵੀ ਕਿਸੇ ਇੱਕ ਧਰਮ ਦਾ ਰਾਜ ਹੋਵੇ ਹਨਾ ਵੀ ਉਹਦੇ ਲਈ ਵੈਸਟਰਨ ਸੁਸਾਇਟੀ ਦੇ ਵਿੱਚ ਸਪੋਰਟ ਨਹੀਂ, ਤੇ ਉਹਨਾਂ ਨੂੰ ਇਹ ਹੁੰਦਾ ਵੀ ਨਹੀਂ ਲਿਬਰਲ ਸੈਕੂਲਰ ਜਿਹੜੇ ਕੰਟਰੀਜ਼ ਨੇ ਉਹ ਹੋਣੀਆਂ ਚਾਹੀਦੀਆਂ। ਇਹ ਵੈਸਟਰਨ ਸੁਸਾਇਟੀ ਦਾ ਮਾਈਂਡ ਸੈਟ ਆ ਜੀ। ਤਾਂ ਮਤਲਬ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਹਦੇ ਨਾਲ ਕੀ ਆ ਵੀ ਜਿਹੜਾ ਖਾਲਿਸਤਾਨ ਦੀ ਜਿਹੜੀ ਸਟਰਗਲ ਆ ਉਹਨੂੰ ਉਹ ਖਾਲਿਸਤਾਨ ਦੀ ਕੈਂਪੇਨ ਨੂੰ ਇੱਕ ਐਂਟੀ ਹਿੰਦੂ ਕੈਂਪੇਨ, ਇੱਕ ਸਪੈਸੀਫਿਕ ਰਿਲੀਜਨ ਦੇ ਅਗੇਂਸਟ ਕੈਂਪੇਨ ਜਿਹੜਾ ਆ ਉਹ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮਤਲਬ ਇਹ ਜਿੰਨੇ ਨਾਰੇ ਲਿਖੇ ਜਾਂਦੇ ਆ ਵੀ ਇਹ ਉਸ ਤਰਜ਼ ਤੇ ਆ ਵੀ ਜਦੋਂ ਇਹ ਖਬਰਾਂ ਦੁਨੀਆ ਦੇ ਅਖਬਾਰਾਂ 'ਚ ਲੱਗਦੀਆਂ ਨੇ ਤਾਂ ਮਤਲਬ ਉਹਦੇ ਨਾਲ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹ ਇਸ ਤਰ੍ਹਾਂ ਦੇ ਨਾਲ ਡਿਪਿਕਟ ਹੁੰਦੀ ਆ ਕਿ ਜਿਹਦੇ ਵਿੱਚ ਇੱਕ ਸਪੈਸੀਫਿਕ ਰਿਲੀਜਨ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾਣਾ ਹੈ। ਤੇ ਉਹੀ ਜਿਹੜਾ ਇਹ ਸਾਰਾ ਨੈਰੇਟਿਵ ਆ ਇਹ ਇਸ ਵਾਰ ਨਿਕਲਣਾ। ਜਦੋਂ ਪੰਜਾਬ ਦੇ ਵਿੱਚ ਇਹ ਮੂਵਮੈਂਟ ਅਸੀਂ ਦੇਖਿਆ ਵੀ 80s ਦੇ ਵਿੱਚ ਚੱਲੀ, ਉਦੋਂ ਮੂਵਮੈਂਟ ਦਾ ਆਧਾਰ ਇਹ ਸੀ ਵੀ ਟਾਰਗੇਟ ਸਿੱਖ ਐਜ਼ ਅ ਮਾਈਨੋਰਿਟੀ ਕਮਿਊਨਿਟੀ ਜਿਹੜੇ ਆ ਪਰਸੀਕਿਊਟ ਹੋ ਰਹੇ ਸੀ ਜੀ। ਤੇ ਮਾਈਨੋਰਿਟੀ ਕਮਿਊਨਿਟੀ ਦੀ ਇੱਕ ਜਿਹੜੀ ਸਟੇਟ ਆ ਪੰਜਾਬ, ਉਹਦੇ ਰਿਸੋਰਸਿਸ ਲੁੱਟੇ ਜਾ ਰਹੇ ਸੀ ਇੰਡੀਅਨ ਐਸਟੈਬਲਿਸ਼ਮੈਂਟ ਵੱਲੋਂ। ਤੇ ਜਿਹਦੇ ਖਿਲਾਫ ਜਿਹੜੇ ਮਤਲਬ ਸਿਰਫ ਇਹ ਨਹੀਂ ਕਿ ਸਿੱਖ, ਕੁਝ ਹੋਰ ਧਰਮਾਂ ਦੇ ਲੋਕ ਵੀ ਉਹ ਸਾਰੇ ਧਰਮ ਯੁੱਧ ਮੋਰਚੇ ਦਾ ਹਿੱਸਾ ਸੀ, ਪਰ ਕਿਉਂਕਿ ਪੰਜਾਬ ਜਿਹੜੇ ਆ ਉੱਥੇ ਮੈਜੋਰਿਟੀ ਸਿੱਖ ਰਹਿੰਦੇ ਆ ਤੇ ਪੰਜਾਬ ਦੀ ਭਾਵੇਂ ਉਹ ਅਸੀਂ ਕਹੀਏ ਵੀ ਆਪਣੇ ਹੱਕਾਂ ਦੀ ਪੋਲਿਟਿਕਸ ਹੋਵੇ ਜਾਂ ਪੰਜਾਬ ਦੀ ਵੈਸੇ ਮੇਨ ਸਟ੍ਰੀਮ ਦੀ ਪੋਲਿਟਿਕਸ ਹੋਵੇ, ਉਹਦੇ 'ਚ ਹਮੇਸ਼ਾ ਹੀ ਹੁੰਦਾ ਵੀ ਜਿਹੜੇ ਸਿੱਖ ਫੇਸ ਆ ਉਹੀ ਡੋਮੀਨੇਟ ਕਰਦਾ ਆ ਜੀ। ਤੇ ਮਤਲਬ ਪਰ ਉਹਨਾਂ ਨੇ ਉਹ ਸਾਰੀ ਜਿਹੜੀ ਮੂਵਮੈਂਟ ਸੀ ਉਹਨੂੰ ਇਹ ਬਣਾਇਆ ਕਿ ਇਹ ਸਿਰਫ ਸਿੱਖਾਂ ਦੀ ਆਪਣੇ ਧਰਮ ਦੀ ਲੜਾਈ ਤੇ ਮਤਲਬ ਅਗੇਂਸਟ ਦਾ ਹਿੰਦੂ ਰਿਲੀਜਨ ਆ, ਜਦ ਕਿ ਉਹ ਜਿਹੜੀ ਸਿੱਖਾਂ ਦੀ ਲੜਾਈ ਸੀ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਸੀ, ਉਹ ਆਪਣੀ ਪ੍ਰੋਟੈਕਸ਼ਨ ਵਾਸਤੇ ਸੀ ਜੀ। ਮਤਲਬ ਉਹ ਆਪਣੀ ਰਾਈਟਸ ਨੂੰ ਸਿਕਿਉਰ ਕਰਨ ਵਾਸਤੇ ਸੀ। ਪਰ ਉਦੋਂ ਵੀ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹ ਇਹ ਨੈਰੇਟਿਵ ਐਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੋਈ ਸੀ ਕਿਸੇ ਪੱਧਰ ਤੱਕ। ਤੇ ਇਸ ਵਾਰ ਵੀ ਅਸੀਂ ਦੇਖਿਆ ਵੀ ਜਿਹੜਾ ਹੁਣ ਭਾਵੇਂ ਉਨੀ ਕਾਮਯਾਬ ਨਹੀਂ ਹੋ ਪਾ ਰਹੀ ਆ, ਪਰ ਫਿਰ ਵੀ ਜਿਹੜੀਆਂ ਇਹ ਇਵੈਂਟਸ ਵਾਪਰ ਰਹੀਆਂ ਆ ਤਾਂ ਇਹਦੇ ਪਿੱਛੇ ਜਿਹੜਾ ਮਾਈਂਡ ਸੈਟ ਕੰਮ ਕਰ ਰਿਹਾ ਉਹ ਸਿਰਫ ਇਹੀ ਆ ਵੀ ਜਿਹੜੇ ਖਾਸ ਤੌਰ ਤੇ ਵੈਸਟਰਨ ਸੁਸਾਇਟੀਜ਼, ਵੈਸਟਰਨ ਕੰਟਰੀਜ਼ ਹੈਗੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ ਇੱਕ ਮਤਲਬ ਪਰਸੀਕਿਊਟਿਡ ਜਿਹੜੀ ਨੇਸ਼ਨ ਆ ਉਹਦੀ ਆਪਣੀ ਫਰੀडम ਸਟਰਗਲ ਤੋਂ ਡਾਇਵਰਟ ਕਰਕੇ ਤੇ ਉਹਨੂੰ ਇੱਕ ਮਤਲਬ ਰਿਲੀਜਨ ਓਰੀਐਂਟਡ, ਜਿਹਨੂੰ ਤੁਸੀਂ ਫੰਡਾਮੈਂਟਲਿਸਟ ਮੂਵਮੈਂਟ ਕਹਿੰਦੇ ਹੋ ਤੇ ਉਵੇਂ ਉਹਨੂੰ ਪੇਸ਼ ਕਰਨਾ ਵੀ ਇੱਕ ਸਪੈਸੀਫਿਕ ਜਿਹੜਾ ਰਿਲੀਜਨ ਆ ਉਹ ਉਹਦਾ ਟਾਰਗੇਟ ਬਣੂਗਾ ਜੇ ਇਹ ਲੋਕ ਜਿਹੜੇ ਆ ਪਾਵਰ ਚ ਆਉਂਦੇ ਆ ਜਾਂ ਇਹਨਾਂ ਲੋਕਾਂ ਦੇ ਹੱਥ ਰਾਜ ਆਉਂਦਾ ਆ। ਵੀ ਉਹ ਇੱਕ ਸਿਰਫ ਇੱਕ ਸਪੈਸੀਫਿਕ ਰਿਲੀਜਨ ਬੇਸਡ ਜਿਹੜਾ ਰਾਜ ਹੋਊਗਾ ਜਿਹਦੇ ਵਿੱਚ ਜਿਹੜੇ ਅਦਰਸ ਨੇ ਜਾਂ ਹੋਰ ਜਿਹੜੇ ਰਿਲੀਜਨ ਨੇ ਉਹ ਮਤਲਬ ਤੁਸੀਂ ਕਹਿ ਲਓ ਵੀ ਮਤਲਬ ਉਹਨਾਂ ਦੇ ਉੱਤੇ ਜ਼ੁਲਮ ਹੋਣਗੇ। ਵੀ ਇਸ ਤਰ੍ਹਾਂ ਦਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਇਹ ਕੀਤਾ ਜਾ ਰਿਹਾ ਮੰਦਰਾਂ ਨੂੰ ਸਪੈਸੀਫਿਕਲੀ ਟਾਰਗੇਟ ਕਿਉਂ ਬਣਾਇਆ ਜਾਂਦਾ ਹੈ ਜੀ, ਵੀ ਉਹ ਇਸੇ ਲਈ ਬਣਾਇਆ ਜਾਂਦਾ। ਤੇ ਉਹ ਕਿਉਂਕਿ ਸਿੱਖ ਆਰਗੇਨਾਈਜੇਸ਼ਨਸ ਬਾਰ-ਬਾਰ ਇਹ ਕਹਿ ਚੁੱਕੀਆਂ ਨੇ, ਇਹ ਚੰਗੀ ਗੱਲ ਆ ਵੀ ਨਾਲ ਦੀ ਨਾਲ ਸਟੇਟਮੈਂਟ ਸਿੱਖ ਆਰਗੇਨਾਈਜੇਸ਼ਨਸ ਦੀਆਂ ਆਉਂਦੀਆਂ ਕਿ ਮਤਲਬ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹ ਸਾਹਮਣੇ ਲਿਆਵੇ ਸੱਚ ਨੂੰ ਵੀ ਕੌਣ ਇਹ ਕਰ ਰਿਹਾ। ਤੇ ਕਈ ਥਾਵਾਂ ਦੇ ਉੱਤੇ ਤਾਂ ਇਹ ਪ੍ਰੂਫ ਵੀ ਮਿਲ ਚੁੱਕੇ ਆ ਵੀ ਇਹਨਾਂ ਮੰਦਰਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਕਿਵੇਂ ਇਨਵੋਲਵਡ ਨੇ ਸਾਰੇ ਕੰਮ ਦੇ ਵਿੱਚ, ਨਾਰੇ ਲਿਖਣ ਦੇ ਵਿੱਚ ਜਾਂ ਮਤਲਬ ਇਹਨਾਂ ਨਿਊਜ਼ ਨੂੰ ਬਣਾਉਣ ਦੇ ਵਿੱਚ, ਮਤਲਬ ਇਹ ਘਟਨਾਵਾਂ ਏਦਾਂ ਸ਼ੋਅ ਕਰਨ ਦੇ ਵਿੱਚ, ਤੇ ਕਿਵੇਂ ਜਿਹੜੇ ਕੈਮਰਾਜ਼ ਬੰਦ ਹੁੰਦੇ ਆ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਤੇ ਹੁਣ ਕਿੰਨੀਆਂ ਖਬਰਾਂ ਸਾਹਮਣੇ ਆ ਚੁੱਕੀਆਂ। ਆਸਟ੍ਰੇਲੀਆ ਦੀ ਘਟਨਾ ਜਿੱਥੇ ਇਹ ਸਾਹਮਣੇ ਆਇਆ ਸੀ ਕਿ ਕੁਝ ਜਿਹੜੇ ਹਿੰਦੂ ਨੌਜਵਾਨ ਸੀ ਉਹੀ ਗੱਡੀ ਦੇ ਵਿੱਚ ਆਏ ਤੇ ਉਹਨਾਂ ਨੇ ਜਿਹੜੇ ਨਾਰੇ ਲਿਖੇ ਆ। ਤਾਂ ਮਤਲਬ ਇਹ ਜੋ ਵੀ ਇਹ ਸਾਰਾ ਕੁਛ ਕੀਤਾ ਜਾ ਰਿਹਾ ਉਹ ਇਸੇ ਤਰ੍ਹਾਂ ਤੇ ਕੀਤਾ ਜਾ ਰਿਹਾ ਵੀ ਇੱਕ ਫੀਅਰ ਸਾਈਕੋਸਿਸ ਹੁੰਦਾ ਹੈ ਸੋਸਾਇਟੀ ਦਾ, ਉਹਦੇ ਨਾਲ ਖੇਡਣ ਦੀ ਕੋਸ਼ਿਸ਼ ਆ ਵੀ ਇਹ ਦਿਖਾਉਣਾ ਵੀ ਇਹ ਜਿਹੜੇ ਮਤਲਬ ਜਿਹੜੀ ਇੱਕ ਪੋਰਟਰੇ ਤੁਸੀਂ ਡਿਫਾਈਨ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਖਾਲਿਸਤਾਨ ਕੀ ਆ ਜਾਂ ਖਾਲਿਸਤਾਨ ਦੀ ਮੂਵਮੈਂਟ ਕੀ ਆ, ਤੇ ਉਹਦੇ ਲਈ ਇਹਨਾਂ ਇਵੈਂਟਸ ਨੂੰ ਯੂਜ਼ ਕਰਦੇ ਆ। ਤਾਂ ਹੁਣ ਇਹਦੇ ਪੈਰਲਲ ਜਿਹੜਾ ਆ ਉਹ ਸਿੱਖਾਂ ਨੂੰ ਜ਼ਰੂਰ ਆਪਣਾ ਜਿਹੜਾ ਆਈਡੀਆ ਆ ਖਾਲਿਸਤਾਨ ਦਾ ਉਹ ਵੱਧ ਚੜ੍ਹ ਕੇ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੀਦਾ। ਵੀ ਤੁਸੀਂ ਦੇਖੋ ਵੀ ਸਿੱਖਾਂ ਦਾ ਜਿਹੜਾ ਰਾਜ ਦਾ ਕਨਸੈਪਟ ਆ
ਹੁਣ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹ ਇੱਕ ਸਿੱਖ ਮਤਲਬ ਥੋਟ ਓਰੀਐਂਟਡ ਸਟੇਟ ਦੀ ਨਹੀਂ ਆ, ਪਰ ਉਸ ਸਿੱਖ ਥੋਟ ਓਰੀਐਂਟਡ ਸਟੇਟ ਦੇ ਵਿੱਚ ਜਿਵੇਂ ਵੈਸਟ ਦੀਆਂ ਸੁਸਾਇਟੀਜ਼ ਜਿਹੜੀਆਂ ਨੇ ਉਹ ਰਿਲੀਜੀਅਸ ਫੰਡਾਮੈਂਟਲਿਸਟ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੂੰ ਦੇਖਦੀ ਆ ਉਹਦੇ ਨਾਲੋਂ ਕਿਵੇਂ ਡਿਫਰ ਕਰਦੀ ਆ, ਤੇ ਮਤਲਬ ਜਿਹੜੀ ਸਿੱਖ ਹਿਸਟਰੀ ਆ ਸਾਰੀ ਉਹਦੇ ਵਿੱਚ ਕਿਵੇਂ ਆਪਣੇ ਇੰਟਰਸਟ ਨੂੰ ਦਾਅ ਤੇ ਲਾ ਕੇ 18ਵੀਂ ਸਦੀ ਦਾ ਸਾਰਾ ਇਤਿਹਾਸ ਆ ਜਾਂ ਅੱਜ ਵੀ ਸਿੱਖ ਕਰੈਕਟਰ ਜਿਹੜਾ ਆ ਵੀ ਆਪਣੇ ਇੰਟਰਸਟ ਨੂੰ ਦਾਅ ਤੇ ਲਾ ਕੇ ਕਿਵੇਂ ਦੂਜਿਆਂ ਦੇ ਲਈ ਉਹ ਕੁਰਬਾਨੀ ਕਰਨ ਨੂੰ ਤਿਆਰ ਹੁੰਦਾ ਆ ਜਾਂ ਦੂਜਿਆਂ ਦੀ ਪ੍ਰੋਟੈਕਸ਼ਨ ਲਈ ਤਿਆਰ ਹੁੰਦਾ ਆ। ਮਤਲਬ ਉਹ ਸਾਰੀਆਂ ਗੱਲਾਂ ਵੀ ਜਿਹੜਾ ਨੈਰੇਟਿਵ ਆ ਉਹ ਇੱਕ ਨੈਰੇਟਿਵ ਦੀ ਲੜਾਈ ਆ। ਅਸੀਂ ਇਹ ਕਹਾਂਗੇ ਵੀ ਇਹ ਘਟਨਾਵਾਂ ਹੁਣ ਹਟ ਜਾਣਗੀਆਂ, ਇਹ ਨਹੀਂ ਹੁਣ ਹਟਣੀਆਂ, ਉਹ ਲਗਾਤਾਰ ਇਹਨਾਂ ਨੂੰ ਕਰਦੇ ਰਹਿਣਗੇ, ਉਹਨਾਂ ਨੇ ਇਹ ਕਰਨੀਆਂ ਹੀ ਆ। ਮਸਲਾ ਇਹ ਵੀ ਉਹਨਾਂ ਨੇ ਜੋ ਕਰਨਾ ਉਹ ਕਰਨਗੇ, ਪਰ ਜਿਹੜੀ ਸਿੱਖਾਂ ਦੀ ਧਿਰਾ ਜਾਂ ਸਿੱਖ ਧਿਰਾ ਉਹ ਦੇਖੇ ਵੀ ਉਹ ਕੀ ਕਰ ਸਕਦੀ ਆ, ਵੀ ਉਹ ਆਪਣਾ ਨੈਰੇਟਿਵ ਜਾਂ ਆਪਣੇ ਬਾਰੇ ਜਿਹੜਾ ਲੋਕਾਂ ਨੂੰ ਇਹਨਾਂ ਤੋਂ ਵੱਧ ਕਿਵੇਂ ਦੱਸ ਸਕਦੇ ਆ। ਤਾਂ ਇਹ ਇੱਕ ਲੜਾਈ ਇਹ ਲਗਾਤਾਰ ਇਸੇ ਤਰੀਕੇ ਨਾਲ ਚੱਲਣੀ ਆ। ਤੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਵੀ ਆ ਨਾਰੇ ਲਿਖਣੇ 2-4 ਨਾਰੇ ਉਹ ਸੇਮ ਪੈਟਰਨ ਆ ਉਹਨਾਂ ਦਾ, ਤੇ ਉਹ ਹਰ ਥਾਂ ਦੇ ਉੱਤੇ ਜਿੱਥੇ ਵੀ ਰੈਫਰੈਂਡਮ ਦੀ ਦੇਖੋ ਕੈਂਪੇਨ ਹੋਣੀ ਹੁੰਦੀ ਆ ਜਾਂ ਵੋਟਿੰਗ ਹੋਣੀ ਹੁੰਦੀ ਆ ਜਾਂ ਕੋਈ ਇਵੈਂਟ ਸਿੱਖਾਂ ਦਾ ਹੋਣਾ ਹੁੰਦਾ, ਉਹਦੇ ਨਾਲ ਉਸੇ ਥਾਂ ਦੇ ਉੱਤੇ ਉਦੋਂ ਹੀ ਕੀ ਕਰਦੇ ਆ ਵੀ ਪੈਰਲਲ ਨਿਊਜ਼ ਕ੍ਰੀਏਟ ਕਰਨ ਨੂੰ। ਜੀ ਬਿਲਕੁਲ, ਇਹ ਸਾਰੇ ਨੂੰ ਮਤਲਬ ਇੱਥੇ ਸਮਝਣ ਦੀ ਲੋੜ ਹੈਗੀ ਆ। ਜਦੋਂ ਅਸੀਂ ਇਸ ਵਰਤਾਰੇ ਨੂੰ ਸਮਝਾਂਗੇ, ਦੇਖਾਂਗੇ, ਘੋਖਾਂਗੇ, ਫਿਰ ਸਾਨੂੰ ਅਸੀਂ ਇਸ ਗੱਲ ਦੇ ਉੱਤੇ ਪਹੁੰਚਾਂਗੇ ਵੀ ਭਾਈ ਜਿਹੜੇ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਗੱਲ ਆ ਕਿੱਥੋਂ ਰਹੀ ਹੈ, ਇਹ ਕਿਹੜੇ ਉਹ ਬੰਦੇ ਨੇ, ਕਿਹੜੇ ਟੂਲਸ ਯੂਜ਼ ਕੀਤੇ ਜਾ ਰਹੇ ਆ ਤੇ ਕਿਵੇਂ ਜਿਹੜੀ ਕਮਿਊਨਿਟੀ ਹੈਗੀ ਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਖਾਸ ਤੌਰ ਦੇ ਉੱਤੇ ਸਾਡਾ ਜਿਹੜਾ ਪੱਖ ਹੈ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਰੈਫਰੈਂਡਮ ਦੀ ਗੱਲ ਕਰਦੇ ਹਾਂ, ਜਾਂ ਅਸੀਂ ਆਪਣੇ ਤੇ ਹੋਈਆਂ ਵਧੀਕੀਆਂ ਨੂੰ ਜਗ ਜ਼ਾਹਰ ਕਰਨ ਦੀ ਗੱਲ ਕਰਦੇ ਹਾਂ, ਉਹ ਸਾਡਾ ਪੱਖ ਹੈ, ਉਹ ਸਾਡਾ ਰਾਈਟ ਹੈ। ਅਸੀਂ ਕਾਨੂੰਨ ਦੀ ਜ਼ਦ ਦੇ ਵਿੱਚ ਰਹਿ ਕੇ ਗੱਲ ਕਰਦੇ ਹਾਂ, ਅਸੀਂ ਇੰਟਰਨੈਸ਼ਨਲ ਲਾਜ਼ ਨੇ ਜਿਹੜੇ ਉਹਨਾਂ ਦੇ ਅਧੀਨ ਰਹਿ ਕੇ ਗੱਲ ਕਰਦੇ ਹਾਂ, ਤੇ ਇਹ ਸਾਡਾ ਵੈਲ ਵਿਦਨ ਦ ਐਂਬਿਟ ਆਫ ਲਾਅ ਤੇ ਸਾਡਾ ਰਾਈਟ ਹੈਗਾ ਆ। ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ। ਤੇ ਇਸੇ ਦੇ ਹਿਸਾਬ ਦੇ ਨਾਲ, ਕਿਉਂਕਿ ਦੂਜਾ ਪਾਰਟ ਜਿਵੇਂ ਤੁਸੀਂ ਫੀਅਰ ਸਾਈਕੋਸਿਸ ਦੀ ਗੱਲ ਕੀਤੀ ਜਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਚੀਜ਼ਾਂ ਕ੍ਰੀਏਟ ਕਰਕੇ ਜਿਹੜੀ ਬਾਹਰਲੀ ਸੁਸਾਇਟੀ ਹੈਗੀ ਹੈ, ਖਾਸ ਤੌਰ ਤੇ ਵੈਸਟਰਨ ਸੁਸਾਇਟੀ, ਉਹਨੂੰ ਇੱਕ ਵੱਖਰੀ ਇਮੇਜ ਪੇਸ਼ ਕਰਨ ਦੀ ਲਾਈਨ ਹੁੰਦੀ ਹੈ ਵੀ ਭਾਈ ਸਿੱਖ ਤੇ ਆ ਹੈਗੇ ਆ, ਜਾਂ ਜਿਹੜੇ ਬੰਦੇ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਦਾ ਕਿਰਦਾਰ ਇਸ ਕਿਸਮ ਦਾ, ਉਹਨੂੰ ਇੱਕ ਵੱਖਰੇ ਕਿਸਮ ਦੇ ਬ੍ਰਸ਼ ਦੇ ਨਾਲ ਪੇਂਟ ਕਰਨ ਦੀ ਗੱਲ ਕੀਤੀ ਜਾਂਦੀ ਹੈ। ਉੱਥੇ ਸਾਨੂੰ ਸਾਡਾ ਪੱਖ ਰੱਖਣਾ ਬਣਦਾ ਤੇ ਸਾਨੂੰ ਜਿਹੜਾ ਸਾਡਾ ਸਟੈਂਡ ਹੈ ਉਹ ਉਸ ਪੱਖ ਦੇ ਨਜ਼ਰੀਏ ਤੋਂ ਜਿਹੜਾ ਹੈਗਾ ਉਹਨੂੰ ਪ੍ਰੋਪੇਗੇਟ ਕਰਨ ਦੀ ਲੋੜ ਹੈਗੀ ਹੈ। ਹੁਣ ਇੱਥੇ ਇਹ ਵੀ ਗੱਲ ਆਉਂਦੀ ਹੈ ਵੀ ਅੱਜ ਜਦੋਂ ਅਸੀਂ ਇਹ ਗ੍ਰਫਿਟੀ ਹੁੰਦੀ ਹੈ ਜਾਂ ਅੱਜ ਦੀ ਜਿਹੜੀ ਇਹ ਘਟਨਾ ਹੈਗੀ ਹੈ ਹੇਵਰਡ ਦੇ ਹਿੰਦੂ ਮੰਦਿਰ ਦੇ ਉੱਤੇ ਨਾਅਰੇ ਲਿਖਣ ਵਾਲੀ, ਇਹ ਇੱਕ ਦਿਨ ਪਹਿਲਾਂ ਹੁੰਦੀ ਹੈ ਜਦੋਂ ਕਿ ਕੱਲ੍ਹ ਨੂੰ 6 ਤਰੀਕ ਨੂੰ ਸ਼ਨੀਵਾਰ ਨੂੰ ਉੱਥੇ ਜਿਹੜੀ ਕਾਰ ਰੈਲੀ ਕੱਢੀ ਜਾ ਰਹੀ ਹੈ ਕੈਲੀਫੋਰਨੀਆ ਦੇ ਵਿੱਚ, ਸੈਨ ਫਰਾਂਸਿਸਕੋ ਦਾ ਜਿਹੜਾ ਆਲਾ ਦਾਲਾ ਹੈਗਾ ਉਸ ਏਰੀਏ ਦੇ ਵਿੱਚ। ਸੋ ਜਦੋਂ ਅਸੀਂ ਦੇਖਦੇ ਹਾਂ ਵੀ ਭਾਈ ਉੱਥੇ ਦੇ ਲੋਕਾਂ ਨੂੰ, ਸਿੱਖਾਂ ਨੂੰ ਮੋਬਿਲਾਈਜ਼ ਕਰਨ ਦੇ ਲਈ ਇੱਕ ਜਿਹੜੀ ਪੋਜ਼ਿਟਿਵ ਕੈਂਪੇਨ ਕਾਨੂੰਨ ਦੇ ਵਿੱਚ ਰਹਿੰਦਿਆਂ ਹੋਇਆਂ ਵਿੱਢੀ ਜਾ ਰਹੀ ਹੈ ਆਰਗੇਨਾਈਜੇਸ਼ਨਸ ਵੱਲੋਂ, ਜਿਹਦੇ ਵਿੱਚ ਸਿੱਖਸ ਫਾਰ ਜਸਟਿਸ ਦੀ ਪੂਰੀ ਟੀਮ ਉੱਥੇ ਜਾ ਕੇ ਕੈਲੀਫੋਰਨੀਆ ਦੇ ਵਿੱਚ ਬੈਠੀ ਹੋਈ ਹੈ, ਕੈਂਪੇਨ ਉਹ ਰਨ ਕਰ ਰਹੇ ਆ। ਤੇ ਸਟਾਕਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਜਿਹੜਾ ਸਿੱਖਾਂ ਦਾ ਇਤਿਹਾਸਕ ਅਸਥਾਨ ਹੈ, ਪਹਿਲਾ ਗੁਰਦੁਆਰਾ ਸਾਹਿਬ ਹੈ ਅਮਰੀਕਾ ਦੇ ਵਿੱਚ ਸਟਾਕਟਨ, ਤੇ ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਇਹਦੇ ਵਿੱਚ ਯੋਗਦਾਨ ਪਾ ਰਹੇ ਆ। ਸੋ ਉਸ ਨੂੰ ਜਿਹੜੀਆਂ ਖਬਰਾਂ ਹੁੰਦੀਆਂ ਨੇ ਜਾਂ ਜੋ ਗੱਲ ਕੱਲ੍ਹ ਨੂੰ ਮੀਡੀਆ ਦੇ ਵਿੱਚ ਆਉਣੀ ਹੁੰਦੀ ਹੈ ਵੀ ਉਹਨਾਂ ਦੀ ਰੈਲੀ ਕੀ ਇੰਪੈਕਟ ਕਰਦੀ ਹੈ, ਕਾਰ ਰੈਲੀ, ਉਹਦਾ ਲੋਕਾਂ ਦੇ ਵਿੱਚ ਕੀ ਪ੍ਰਭਾਵ ਜਾਂਦਾ, ਉਹਦੇ ਤੋਂ ਪਹਿਲਾਂ ਤੁਸੀਂ ਇਸ ਕਿਸਮ ਦੀ ਖਬਰ ਬਣਾ ਕੇ ਵੱਡੇ ਲੈਵਲ ਦੇ ਉੱਤੇ ਉਹਨੂੰ ਪ੍ਰਚਾਰ ਦਿਓ ਕਿ ਇਹ ਗੱਲ ਤੇ ਭਾਈ ਉਸ ਮਤਲਬ ਜਿਹੜੀ ਤੁਹਾਡੀ ਨਜ਼ਰ ਹੈ ਉਹ ਉੱਧਰ ਜਾਣ ਦੀ ਥਾਂ ਦੇ ਉੱਤੇ ਜਿਹੜੀ ਤੁਹਾਡੀ ਨਜ਼ਰ ਹੈ ਉਹ ਇਸ ਪਾਸੇ ਨੂੰ ਜਾਵੇ ਕਿ ਇਹ ਤੇ ਇੱਕ ਪੋਜ਼ਿਟਿਵ ਇਮੇਜ ਲੈਣ ਦੀ ਥਾਂ ਤੇ ਤੁਸੀਂ ਨੈਗੇਟਿਵ ਇਮੇਜ ਜਿਹੜੀ ਹੈ ਉਹ ਕੈਪਚਰ ਕਰੋ। ਸੋ ਇੱਥੇ ਇਸ ਸਾਰੇ ਪਾਰਟ ਨੂੰ ਸਮਝਣ ਦੀ ਤੇ ਘੋਖਣ ਦੀ ਲੋੜ ਹੈ। ਤੇ ਇਵੈਂਚੁਅਲੀ ਮਤਲਬ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਜੇ ਅਸੀਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ, ਸਮਝਦੇ ਹਾਂ, ਤਾਂ ਹੀ ਅਸੀਂ ਉਹਨੂੰ ਐਕਸਪੋਜ਼ ਕਰਨ ਦੀ ਸਮਰੱਥਾ ਰੱਖ ਸਕਦੇ ਹਾਂ। ਜਿੱਥੇ ਜਿਹੜੀ ਇੰਡੀਆ ਦੀ ਇੰਟਰਫੀਰੈਂਸ ਹੈਗੀ ਹੈ, ਇੰਡੀਅਨ ਇੰਟੈਲੀਜੈਂਸ ਦੀ ਇੱਥੇ ਕੌਂਸੂਲੇਟਸ ਦੇ ਰਾਹੀਂ ਕਿਸ ਕਿਸਮ ਦੀ ਉਹ ਹੁੰਦੀ ਹੈ। ਹੁਣ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਇੱਕ ਪ੍ਰੋਪਰ ਉਹਨਾਂ ਦਾ ਬੰਦਾ ਆ ਕੇ, ਅਫੀਸ਼ੀਅਲ ਆ ਕੇ ਉਹ ਨਾਮ ਲੈਂਦਾ ਗੁਰਦੁਆਰਾ
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਉਹਨਾਂ ਦੀਆਂ ਡਿਟੇਲਸ ਲੈ ਕੇ ਜਾਂਦਾ ਤੇ ਆ ਕੇ ਸਿੱਧਾ ਥ੍ਰੈਟ ਕਰਕੇ ਜਾਂਦਾ ਉਹ ਕਿ ਤੁਸੀਂ ਜਿਹੜੀ ਇਹ ਐਕਟੀਵਿਟੀ ਕਰ ਰਹੇ ਹੋ, ਖਾਲਿਸਤਾਨ ਦੀ ਗੱਲ ਕਰ ਰਹੇ ਹੋ, ਤੁਸੀਂ ਝੰਡਾ ਬਾਹਰ ਖਾਲਿਸਤਾਨ ਦਾ ਝੁਲਾਇਆ ਹੋਇਆ, ਇਹਨਾਂ ਐਕਟੀਵਿਟੀਜ਼ ਨੂੰ ਤੁਸੀਂ ਰੋਕੋ, ਨਹੀਂ ਫਿਰ ਤੁਸੀਂ ਨਤੀਜੇ ਭੁਗਤਣ ਦੇ ਲਈ ਤਿਆਰ ਰਹੋ। ਹੁਣ ਇਸ ਕਿਸਮ ਦੀ ਜਿਹੜੀ ਇੰਟਰਫੀਰੈਂਸ ਦੀ ਗੱਲ ਹੈਗੀ ਹੈ ਉਹ ਇੱਥੇ ਦੀਆਂ ਅਥਾਰਟੀਜ਼ ਨੂੰ ਟਾਈਮ ਬਾਏ ਟਾਈਮ ਜਦੋਂ ਵੀ ਕੋਈ ਘਟਨਾ ਇਸ ਕਿਸਮ ਦੀ ਸਸਪੀਸ਼ਨ ਦੇ ਰਾਹੀਂ ਕੋਈ ਗੱਲ ਸਾਹਮਣੇ ਆਉਂਦੀ ਹੈ ਉਹ ਲੋਕਲ ਅਥਾਰਟੀਜ਼ ਨੂੰ, ਪੁਲਿਸ ਡਿਪਾਰਟਮੈਂਟ ਨੂੰ ਤੇ ਈਵਨ ਹੁਣ ਤੇ FBI ਵੀ ਇਸ ਗੱਲ ਦੇ ਉੱਤੇ ਉਹਨਾਂ ਦੇ ਹੈਲਪਲਾਈਨ ਨੰਬਰਸ ਹੈਗੇ ਆ ਜਿਹੜੇ ਉਹ ਚੱਲਦੇ ਆ ਤੇ ਉਹਨਾਂ ਤੱਕ ਵੀ ਜਿਹੜੀ ਪਹੁੰਚ ਹੈ ਉਹ ਸਿੱਧੀ ਕੀਤੀ ਜਾ ਸਕਦੀ ਹੈ ਵੀ ਭਾਈ ਇਸ ਹਿਸਾਬ ਦੇ ਨਾਲ ਸਾਨੂੰ ਜਿਹੜੀ ਆਜ਼ਾਦੀ ਹੈ, ਸਾਡੀ ਆਜ਼ਾਦੀ ਨੂੰ ਉੱਥੇ ਭਾਰਤ ਦੇ ਵਿੱਚ ਨਹੀਂ ਇੱਥੇ ਅਮਰੀਕਾ ਦੇ ਵਿੱਚ ਬੈਠਿਆਂ ਨੂੰ ਸਾਨੂੰ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਅਗੇਂਸਟ ਇਸ ਕਿਸਮ ਦੀਆਂ ਜਿਹੜੀਆਂ ਚਾਲਾਂ ਨੇ ਉਹ ਚੱਲੀਆਂ ਜਾ ਰਹੀਆਂ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਦੁਬਾਰਾ ਕੰਟੀਨਿਊ ਕਰਦੇ ਹਾਂ।